ਸੋ ਇਮੀਗ੍ਰੇਸ਼ਨ ਦੇ ਸੰਬੰਧ ਦੇ ਵਿੱਚ ਜਿੱਥੇ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਐਡਮਿਨਿਸਟ੍ਰੇਸ਼ਨ ਆ, ਉਹ ਸੈਲੀਬ੍ਰੇਟ ਕਰ ਰਿਹਾ ਆ। ਦੂਸਰੇ ਪਾਸੇ ਦਾ ਅਟਲਾਂਟਿਕ ਮੈਗਜ਼ੀਨ ਨੇ ਅੱਜ ਇੱਕ ਸਟੋਰੀ ਰਨ ਕੀਤੀ ਆ। ਕਈ ਟਰੰਪ ਹੋਣੀ ਤਾਂ ਆਈਸ ਨੂੰ ਬੜਾ ਪਿਆਰ ਕਰ ਰਹੇ ਆ, ਪਰ ਜਿਹੜੀ ਇਹਦੀ ਵਰਕ ਫੋਰਸ ਆ, ਉਹ ਉਹਨਾਂ ਦੀ ਕੰਡੀਸ਼ਨ ਬੜੀ ਮਿਜ਼ਰੇਬਲ ਆ। ਆਪਾਂ ਦੇਖਿਆ ਪਿਛਲੇ ਦਿਨਾਂ 'ਚ ਹੁਣ ਆਈਸ ਵਾਲਿਆਂ ਨੂੰ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਵੀ ਤੁਸੀਂ 3000 ਬੰਦਾ ਫੜਨਾ, ਦੂਜੇ ਪਾਸੇ ਲੋਕ ਉਹਨਾਂ ਦੇ ਪੱਥਰ ਮਾਰ ਰਹੇ ਆ, ਲੜ ਰਹੇ ਹੈਗੇ ਆ। ਇਹ ਆਪਾਂ ਦੇਖੀਆਂ ਪਿਛਲੇ ਦਿਨਾਂ ਦੇ ਵਿੱਚ ਵੀਡੀਓਜ਼। ਸੋ ਉਹਨਾਂ ਨੂੰ ਤੜਕੇ ਉੱਠ ਕੇ ਕਹਿੰਦੇ 4 ਵਜੇ ਜਾ ਕੇ ਛਾਪੇ ਮਾਰਨੇ ਪੈਂਦੇ ਆ। ਸੋ ਉਹਨਾਂ ਦੀ ਜਿਹੜੀ ਕੰਡੀਸ਼ਨ ਆ, 20,000 ਦੇ ਕਰੀਬ ਆਈਸ ਦੇ ਜਿਹੜੇ EMPLOYEES ਆ, ਉਹ ਬੜੇ ਕਸੂਤੀ ਸਥਿਤੀ ਦੇ ਵਿੱਚ ਇਸ ਟਾਈਮ ਫਸੇ ਹੋਏ ਹੈਗੇ ਆ। ਇੱਕ ਪਾਸੇ ਉਹਨਾਂ ਨੂੰ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਮੰਗ ਆ, ਉਹ ਪੂਰੀ ਕਰਨੀ ਪੈ ਰਹੀ ਆ। ਦੂਜੇ ਪਾਸੇ ਜਿਹੜੇ ਲੋਕ ਆ, ਅਮਰੀਕਨ ਲੋਕ ਆ, ਉਹ ਬਹੁਤ ਜ਼ਿਆਦਾ ਉਹਨਾਂ ਦਾ ਜਿਹੜਾ ਵਿਰੋਧ ਕਰ ਰਹੇ ਹੈਗੇ ਆ। ਤੇ ਆਈਸ ਦੀ ਕੱਲ ਹੀ ਜਿਹੜੀ ਆ ਸ਼ਾਮ, ਪਤਾ ਨਹੀਂ ਤੁਸੀਂ ਸਟੋਰੀ ਕੀਤੀ ਹੋਣੀ ਆ ਕਿ ਨਹੀਂ, ਕੈਬਰੀਲੋ ਜਿਹੜਾ ਟਾਊਨ ਹੈਗਾ ਬਿਲਕੁਲ ਆ ਕੀਤੀ ਸਦਰਨ ਸੀਗੀ ਕੈਲੀਫੋਰਨੀਆ 'ਚ, ਜੀ। ਉੱਥੇ ਇੱਕ ਕੈਨਵਸ ਦਾ ਜਿਹੜਾ ਫਾਰਮ ਸੀ, ਸੀਗਾ ਉੱਥੇ ਉਹ ਗਏ ਤੇ ਲੋਕਾਂ ਨੇ ਕਾਫੀ ਖਿੱਚਾ ਧੂਈ ਕੀਤੀ ਉੱਥੇ ਉਹਨਾਂ ਦੀ। ਹਾਲਾਂਕਿ ਉਹਨਾਂ ਨੇ ਕੋਈ ਬੰਦਾ ਅਰੈਸਟ ਨਹੀਂ ਕੀਤਾ, ਉਹਨਾਂ ਨੂੰ ਪੇਪਰ ਸਟੇ ਵੀ ਕਰਨਾ ਪਿਆ ਹੈਗਾ। ਤੇ ਵਾਇਲੈਂਸ ਕਾਫੀ ਜ਼ਿਆਦਾ ਹੋਈ ਆ। ਇਹ ਅੱਜ ਦੀਆਂ ਸਾਰੀਆਂ ਅਖਬਾਰਾਂ ਦੀ ਹੈਡਲਾਈਨ ਵੀ ਜਿਹੜੀ ਬਣੀ ਹੋਈ ਇੱਕ ਹੈਗੀ ਆ। ਚੀਜ਼ ਉਹਦੇ ਵਿੱਚ ਹੋਰ ਕਿ ਸਾਹਮਣੇ ਆਈ ਆ ਹਰਜੋਤ ਸਿੰਘ ਜੀ, ਇੱਕ ਬੰਦਾ ਏਦਾਂ ਮਹਿਸੂਸ ਹੋਇਆ ਵੀ ਉਹਨੇ ਪਿਸਟਲ ਫਾਇਰ ਕੀਤੀ ਹੈ ਇਮੀਗ੍ਰੈਂਟ ਏਜੰਟਸ ਦੇ ਉੱਤੇ। ਸੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਮਾਹੌਲ ਇੰਨਾ ਕੁ ਜ਼ਿਆਦਾ ਤੱਤਾ ਹੋਇਆ ਪਿਆ, ਗਰਮਾਇਆ ਪਿਆ ਆ, ਜਿੱਥੇ ਇਹ ਜਾਂਦੇ ਆ ਆਈਸ ਵਾਲੇ ਲੋਕਾਂ ਦੀ ਵੀ, ਉਹ ਵੀ ਚਲੋ ਆਮ ਲੋਕ ਹੀ ਆ, ਵਿੱਚੋਂ ਹੀ ਆ, ਉਹਨਾਂ ਦੇ ਵਿੱਚੋਂ ਹੀ ਆ, ਜੀ, ਉਹਨਾਂ ਦੀ ਵੀ ਤੇ ਉਹ ਜਾਨ ਨੂੰ ਜੌਬ ਕਰ ਰਹੇ ਆ। ਉਹ ਜੌਬ ਕਰ ਰਹੇ, ਉਹਨਾਂ ਦੀ ਵੀ ਜਾਨ ਨੂੰ ਖਤਰਾ ਜਿਹੜਾ ਉਹ ਬਣਿਆ ਪਿਆ ਆ। ਥੋੜੇ ਦਿਨ ਪਹਿਲਾਂ ਟੈਕਸਸ ਦੇ ਵਿੱਚ ਐਂਬੁਸ਼ ਕਰਤੇ ਉਹ ਇੱਕ ਉਤੋਂ ਕੁਝ ਦਿਨ ਪਹਿਲਾਂ ਉਹਨਾਂ ਦੇ ਇੱਕ ਆਫਿਸ ਦੇ ਵਿੱਚ ਜਾ ਕੇ ਗੋਲੀਆਂ ਜਿਹੜੀਆਂ ਉਹ ਕਿਸੇ ਨੇ ਜਿਹੜੀਆਂ ਚਲਾਤੀਆਂ। ਤੇ ਹੁਣ FBI ਕਹਿੰਦੇ ਵੀ ਆਫਰ ਕਰ ਰਹੀ ਹੈ $50,000 ਦਾ ਜਿਹੜਾ ਉਹ ਇਨਾਮ ਵੀ ਜਿੱਤੇ ਇਹ ਵੀਰਵਾਰ ਨੂੰ ਜਿਹੜੇ ਪ੍ਰੋਟੈਸਟ ਹੋਏ ਸੀ ਲਾਸ ਐਂਜਲਸ 'ਚ, ਜਿਹੜੇ ਕੱਲ ਸੀਗੇ, ਉਹਦੇ ਵਿੱਚ ਜਿੰਨੇ ਫਾਇਰ ਕੀਤੀ ਆ, ਪਿਸਟਲ ਫਾਇਰ ਕੀਤੀ ਆ ਫੈਡਰਲ ਏਜੰਟ ਦੇ ਜਿਹੜੇ ਉਹ ਉੱਤੇ। ਸੋ ਹੈਲੀਕਾਪਟਰ ਦੀ ਫੁਟੇਜ ਦੇ ਵਿੱਚੋਂ ਕਹਿੰਦੇ ਵੀ ਉਹਨਾਂ ਨੂੰ ਇਹ ਇਸ ਤਰੀਕੇ ਦੇ ਨਾਲ ਲੱਗਾ ਆ ਵੀ ਉਸ ਦੇ ਦੁਆਰਾ ਫਾਇਰ ਗਨ ਜਿਹੜੀ ਉਹ ਫਾਇਰ ਉਸ ਦੇ ਉੱਤੇ ਪੁਲਿਸ ਵਾਲਿਆਂ ਦੇ ਉੱਤੇ, ਇਮੀਗ੍ਰੈਂਟ ਅਫਸਰਸ ਦੇ ਉੱਤੇ ਜਿਹੜੀ ਉਹ ਕੀਤੀ ਆ। ਸੋ ਹਾਲਾਤ ਹੱਥੋਂ ਜਿਹੜੇ ਉਹ ਨਿਕਲ ਨਾ ਜਾਣ, ਫਿਰ ਗੱਲ ਔਖੀ ਹੋ ਜਾਂਦੀ ਆ। ਹੁਣ ਤੁਸੀਂ ਦੇਖੋ ਵੀ ਜੇ ਪ੍ਰੋਟੈਸਟ ਕਰਨ ਗਏ ਆ ਭਾਈ, ਪ੍ਰੋਟੈਸਟ ਕਰੋ, ਇਹ ਗੋਲੀਆਂ ਚਲਾਉਣ ਦਾ ਥੋੜੀ ਕੋਈ ਮਤਲਬ ਹੈਗਾ। ਤੁਸੀਂ ਜੇ ਇਦਾਂ ਕਰੋਗੇ ਤਾਂ ਫਿਰ ਤਾਂ ਤੁਸੀਂ ਉਸ ਚੀਜ਼ ਨੂੰ ਜਸਟੀਫਾਈ ਕਰ ਰਹੇ ਆ ਵੀ ਜੋ ਟਰੰਪ ਹੋਣੀ ਕਹਿ ਰਹੇ ਵੀ ਸਾਨੂੰ ਤਾਂ ਮਰੀਨਸ ਦੀ ਲੋੜ ਆ, ਸਾਨੂੰ ਤਾਂ ਉੱਥੇ ਨੈਸ਼ਨਲ ਗਾਰਡ ਦੀ ਜਿਹੜੀ ਜ਼ਰੂਰਤ ਆ। ਜਦੋਂ ਵੀ ਵਾਇਲੈਂਸ ਇਸ ਤਰੀਕੇ ਨਾਲ ਹੋ ਜਾਂਦੀ ਹੈ ਤੇ ਸਟੇਟ ਨੂੰ ਸੰਦ ਮਿਲ ਜਾਂਦਾ ਆ। ਸਟੇਟ ਹਮੇਸ਼ਾ ਉਸ ਦੇ ਵਿੱਚ ਜਿਹੜੀ ਉਹ ਜਿੱਤ ਦੀ ਹੀ ਜਿਹੜੀ ਉਹ ਹੁੰਦੀ ਆ। ਸੋ ਪ੍ਰੋਟੈਸਟਰਸ ਨੂੰ ਜਿਹੜਾ ਆ ਉਹ ਗੁੱਸੇ ਦੇ ਤਾਪਮਾਨ ਦੇ ਉੱਤੇ ਜਿਹੜਾ ਉਹ ਕਾਬੂ ਰੱਖਣ ਦੀ ਜਿਹੜੀ ਜ਼ਰੂਰਤ ਆ। ਹਾਂ, ਇਹ ਜੇ ਧੱਕਾ ਚੱਲ ਰਿਹਾ, ਧੱਕਾ ਕਿੰਨਾ ਕੁ ਚਿਰ ਕਰ ਸਕਣਗੇ? ਇਹ ਦੁਨੀਆ ਦਾ ਇਤਿਹਾਸ ਦੱਸਦਾ ਹੈ ਵੀ ਜਿਹੜਾ ਵੀ ਧੱਕਾ ਕਰਨ ਆਏ ਆ, ਏਦਾਂ ਧੱਕਾ ਕਰਦੇ ਰਹੇ ਆ ਤੇ ਇਵੈਂਚੁਅਲੀ ਉਹਨਾਂ ਦਾ ਹਸ਼ਰ ਜਿਹੜਾ ਬਾਅਦ ਚ ਮਾੜਾ ਹੀ ਉਹ ਹੁੰਦਾ ਆ। ਸੋ ਪਰਸਿਸਟੈਂਸੀ ਜਿਹੜੀ ਉੱਥੇ ਜਿਹੜੀ ਉਹਦੀ ਜ਼ਰੂਰਤ ਰਹਿੰਦੀ ਆ ਜੀ। ਇਸੇ ਤਰ੍ਹਾਂ ਓਨਟਾਰੀਓ ਤੇ ਖਬਰ ਆ ਰਹੀ, ਉੱਥੇ ਇੱਕ ਐਡਵਾਂਸ ਸਰਜਰੀ ਸੈਂਟਰ ਆ। ਉੱਥੇ ਇੱਕ ਹੰਡੂਰਾਸ ਕੰਟਰੀ ਦਾ ਬੰਦਾ ਜਿਹੜਾ ਆਪਣਾ ਆਪਰੇਸ਼ਨ ਕਰਾਉਣ ਗਿਆ ਸੀ ਤੇ ਲੈਂਡਸਕੇਪਰ ਸੀਗਾ, ਉਹਨੂੰ ਆਈਸ ਵਾਲੇ ਅਰੈਸਟ ਕਰਨ ਚਲ ਗਏ ਤੇ ਉੱਥੇ ਦੇ ਪੂਰੇ ਸਟਾਫ ਨੇ ਉਹਨੂੰ ਅਰੈਸਟ ਨਹੀਂ ਹੋਣ ਦਿੱਤਾ ਤੇ ਪੂਰਾ ਜਿਹੜਾ ਆ ਆਈਸ ਵਾਲਿਆਂ ਨੂੰ ਉੱਥੇ ਘੇਰ ਰੱਖਿਆ। ਪਰ ਕਈ ਜਗ੍ਹਾ ਧੱਕਿਆਂ ਦੀ ਵੀ ਖਬਰ ਆ ਰਹੀ ਹੈਗੀ ਆ। ਇੱਕ 71 ਸਾਲਾਂ ਦੀ ਬੀਬੀ ਬਜ਼ੁਰਗ, ਉਸ ਨੂੰ US ਸਿਟੀਜ਼ਨ ਆ, ਸੈਨ ਡੀਗੋ ਦੀ ਵਿੱਚ ਅਰੈਸਟ ਕੀਤਾ ਗਿਆ, ਬਾਰਬਰਾ ਸਟੋਨ ਨੂੰ, ਕਿਉਂਕਿ ਉਹ ਕਈ ਲੋਕਾਂ ਦੀ ਜਿਹੜੀ ਸਪੋਰਟ ਕਰਦੀ ਸੀਗੀ। ਇਸੇ ਤਰ੍ਹਾਂ ਇੱਕ ਗ੍ਰੀਨ ਕਾਰਡ ਹੋਲਡਰ ਜੋ ਨੇਪਾਲ ਦਾ ਰਹਿਣ ਵਾਲਾ ਆ, ਪਰ ਅਮਰੀਕਾ ਦੇ ਵਿੱਚ ਗ੍ਰੀਨ ਕਾਰਡ ਹੋਲਡਰ ਸੀ, ਉਹਦੀ ਵਾਈਫ ਦੇ ਨਾਲ ਕੋਈ ਝਗੜਾ ਹੋ ਗਿਆ ਤੇ ਉਹ ਫਿਰ ਉਹਨੂੰ ਚੱਕ ਕੇ ਲੈ ਗਏ, ਚੱਕ ਕੇ ਉਹਨਾਂ ਲੁਜ਼ੀਆਨਾ ਜੇਲ੍ਹ 'ਚ ਪਾ ਦਿੱਤਾ। ਉਹਦੀ ਸਟੋਰੀ ਅੱਜ ਇੱਕ ਕਾਫੀ ਵੱਡੀ ਰਨ ਹੋਈ ਹੈਗੀ ਆ ਨਿਊਜ਼ ਵੀਕ ਮੈਗਜ਼ੀਨ ਦੇ ਵਿੱਚ। ਉਹਦੇ 'ਚ ਉਹਨੇ ਕਿਹਾ ਵੀ ਇੱਕ ਵਾਰੀ ਤਾਂ ਮਾੜੀ ਮੋਟੀ ਝੜਪ ਹੋਈ ਸੀ ਅੰਦਰ, ਤੇ ਸਾਰੇ ਦੇ ਸਾਰਾ ਜਿਹੜਾ ਸੈੱਲ ਸੀ, ਜਿੰਨੇ ਵੀ ਲੋਕ ਉਸ ਸੈੱਲ ਸੀ, ਸਾਰਿਆਂ ਦੇ ਪੈਪਰ ਸਪਰੇ ਕੀਤਾ ਗਿਆ ਤੇ ਲੋਕਾਂ ਨੂੰ ਸਾਹ ਲੈਣਾ ਵੀ ਔਖਾ ਸੀ। ਸੋ ਕਈ ਜਗ੍ਹਾ ਧੱਕਾ ਵੀ ਹੋ ਰਿਹਾ, ਆਮ ਲੋਕਾਂ ਨਾਲ ਵੀ ਹੋ ਰਿਹਾ, ਆਈਸ ਵਾਲੇ ਜਿਹੜੇ ਏਜੰਟਸ ਆ ਉਹਨਾਂ ਨਾਲ ਵੀ ਧੱਕਾ ਹੋ ਰਿਹਾ, ਤੇ ਕਾਫੀ ਜਿਹੜਾ ਮਾਹੌਲ ਆ ਇਮੀਗ੍ਰੇਸ਼ਨ ਨੂੰ ਲੈ ਕੇ ਖਰਾਬ ਹੋਇਆ ਹੈ ਅਮਰੀਕਾ ਦੇ ਵਿੱਚ। ਜੀ।